ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਪ੍ਰੀਤ ਕੌਰ ਨਿਊਜ਼ ਟੀਵੀ 84 ਦੇ ਨਾਲ ਜਿਸ ਤੁਸੀਂ ਸਾਰੇ ਜਾਣਦੇ ਹੋ ਕਿ 22 ਸਤੰਬਰ ਨੂੰ ਪਹਿਲੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਦਾ ਜੋਤੀ ਜੋਤ ਸਮਾਨ ਦਾ ਦਿਵਸ ਦੁਨੀਆ ਭਰ ਵਿੱਚ ਸਿੱਖ ਸੰਗਤਾਂ ਵੱਲੋਂ ਬੜੀ ਸ਼ਰਧਾ ਅਤੇ ਪਿਆਰ ਦੇ ਨਾਲ ਮਨਾਇਆ ਗਿਆ। ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਦਾ ਸੁਨੇਹਾ ਸਰਵ ਵਿਆਪੀ ਵਾਹਿਗੁਰੂ ਦੀ ਯਾਦ, ਕਿਰਤ ਕਰਕੇ ਖਾਣਾ ਅਤੇ ਕਿਰਤ ਦੀ ਕਮਾਈ ਨੂੰ ਵੀ ਲੋੜਵੰਦਾਂ ਨਾਲ ਸਾਂਝਾ ਕਰਨਾ ਇਹਨਾਂ ਸਿਧਾਂਤਾਂ ਤੇ ਆਧਾਰਿਤ ਹੈ। ਅੱਜ 30 ਮਿਲੀਅਨ ਦੇ ਕਰੀਬ ਸਿੱਖ ਦੁਨੀਆ ਭਰ ਦੇ ਵਿੱਚ ਵਸਦੇ ਹਨ, ਪਰ ਅਫਸੋਸ ਕਿ ਸਿੱਖ ਧਰਮ ਵਿੱਚ ਵੀ ਬਹੁਤ ਸਾਰਾ ਹਿੰਦੂ ਕਰਮ ਕਾਂਡ, ਦਿਖਾਵੇਬਾਜ਼ੀ ਅਤੇ ਫਜ਼ੂਲ ਰਸਮਾਂ ਘਰ ਕਰ ਚੁੱਕੀਆਂ ਹਨ। ਜਿਹੋ ਜਿਹਾ ਸਿੱਖਾਂ ਦਾ ਹਾਲ 1849 ਦੇ ਵਿੱਚ ਸਿੱਖ ਰਾਜ ਜਾਣ ਤੋਂ ਬਾਅਦ ਗਿਰਾਵਟ ਵਾਲਾ ਸੀ, ਉਹੋ ਜਿਹੀ ਹੀ ਅੱਜ ਸਾਡੀ ਸਥਿਤੀ ਬਣਦੀ ਜਾ ਰਹੀ ਹੈ। ਉਸ ਸਮੇਂ ਪ੍ਰੋਫੈਸਰ ਗੁਰਮੁਖ ਸਿੰਘ, ਭਾਈ ਦਿੱਤ ਸਿੰਘ, ਭਾਈ ਠਾਕੁਰ ਸਿੰਘ ਸੰਧਾਵਾਲੀਆ ਆਦਿ ਗੁਰਸਿੱਖਾਂ ਨੇ 1872 ਵਿੱਚ ਸਿੰਘ ਸਭਾ ਲਹਿਰ ਰਾਹੀਂ ਸਿੱਖਾਂ ਵਿੱਚ ਜਾਗ੍ਰਿਤੀ ਪੈਦਾ ਕੀਤੀ ਸੀ। ਵਿਊਅਰਸ, ਅੱਜ ਦਾ ਦਿਨ ਪ੍ਰੋਫੈਸਰ ਗੁਰਮੁਖ ਹੋਰਾਂ ਦੇ ਚੜ੍ਹਾਈ ਕਰਨ ਦਾ ਦਿਵਸ ਵੀ ਹੈ। ਅੱਜ ਅਸੀਂ ਜਿਸ ਸ਼ਖਸੀਅਤ ਨਾਲ ਤੁਹਾਡੀ ਗੱਲਬਾਤ ਕਰਵਾਉਣ ਜਾ ਰਹੇ ਹਾਂ, ਉਹ ਪਹਿਲਾਂ ਵੀ ਟੀਵੀ 84 ਦੇ ਦਰਸ਼ਕਾਂ ਦੇ ਰੂਬਰੂ ਹੋ ਚੁੱਕੇ ਹਨ। ਪ੍ਰੋਫੈਸਰ ਸੁਰਿੰਦਰ ਸਿੰਘ ਜੀ ਜਿੱਥੇ ਸਿੱਖ ਧਰਮ ਦੇ ਵਿਦਵਾਨ ਹਨ, ਉੱਥੇ ਉਹ ਅਨੰਦਪੁਰ ਸਾਹਿਬ ਹਲਕੇ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਵੀ ਹਨ। ਸਿਹਤ ਢਿੱਲੀ ਹੋਣ ਦੇ ਬਾਵਜੂਦ ਉਹ ਹਮੇਸ਼ਾ ਸਾਡੀ ਬੇਨਤੀ ਮੰਨ ਕੇ ਟੀਵੀ 84 ਦੇ ਦਰਸ਼ਕਾਂ ਦੇ ਰੂਬਰੂ ਹੁੰਦੇ ਹਨ ਤੇ ਅੱਜ ਵੀ ਹੋ ਰਹੇ ਹਨ। ਤੇ ਅੱਜ ਸਾਡੇ ਨਾਲ ਲਾਈਨ ਤੋਂ ਜੁੜ ਚੁੱਕੇ ਨੇ ਅਨੰਦਪੁਰ ਸਾਹਿਬ ਤੋਂ ਪ੍ਰਿੰਸੀਪਲ ਸੁਰਿੰਦਰ ਸਿੰਘ ਜੀ। ਜੀ ਭਾਈ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਭਾਈ ਸਾਹਿਬ, ਸਭ ਤੋਂ ਪਹਿਲਾਂ ਤੁਸੀਂ ਗੁਰੂ ਨਾਨਕ ਸਾਹਿਬ ਜੀ ਦੇ ਜੋਤੀ ਜੋਤ ਸਮਾਨ ਦੇ ਪੁਰਬ ਦੇ ਮੱਦੇਨਜ਼ਰ ਸਿੱਖ ਸੰਗਤਾਂ ਨਾਲ ਆਪਣੇ ਵਿਚਾਰ ਸਾਂਝੇ ਕਰੋ। ਗੁਰੂ ਨਾਨਕ ਪਾਤਸ਼ਾਹ ਜਦੋਂ ਸੰਸਾਰ ਦੇ ਵਿੱਚ ਪ੍ਰਗਟ ਹੋਏ ਜੀ, ਉਸ ਵੇਲੇ ਸਾਡੇ ਦੇਸ਼ ਦੀ ਹਾਲਤ ਬਹੁਤ ਚਿੰਤਾਜਨਕ ਹੋ ਚੁੱਕੀ ਸੀ। ਮੈਂ ਤਾਂ ਸਮੁੱਚੇ ਸੰਸਾਰ ਦਾ ਹੀ ਨਕਸ਼ਾ ਖਿੱਚਦੇ ਹੋਏ ਭਾਈ ਗੁਰਦਾਸ ਜੀ ਤੇ ਹੋਰ ਵਿਦਵਾਨਾਂ ਨੇ ਆਪਣੇ ਆਪਣੇ ਢੰਗ ਨਾਲ ਜ਼ਿਕਰ ਕੀਤਾ ਹੈ ਜੀ। ਪਰ ਸਵਾਮੀ ਵਿਵੇਕਾਨੰਦ ਜੀ ਨੇ ਬੜੀ ਸਵਾਦਲੀ ਗੱਲ ਆਖੀ ਕਿ ਜਦੋਂ ਇਸ ਸੰਸਾਰ ਵਿੱਚ ਹਾਹਾਕਾਰ ਮਚੀ ਹੋਈ ਸੀ, ਖੁਦਾ ਅੱਲਾਹ ਤਾਲਾ ਵਾਹਿਗੁਰੂ ਨੇ ਆਪਣੀ ਸਾਜੀ ਨਿਵਾਜੀ ਕਾਇਨਾਤ ਵੱਲ ਹਾਂਜੀ ਨਜ਼ਰ ਭਰ ਕੇ ਦੇਖਿਆ। ਪਰਮਾਤਮਾ ਆਪ ਇਤਨਾ ਦੁਖੀ ਹੋਇਆ, ਦੁਖੀ ਜਨਤਾ ਨੂੰ ਦੇਖ ਕੇ ਉਹਦੀਆਂ ਅੱਖਾਂ ਦੇ ਵਿੱਚ ਅਥਰੂ ਆ ਗਿਆ। ਇੱਕ ਅਥਰੂ ਇਸ ਧਰਤੀ ਤੇ ਡਿੱਗਿਆ ਜਿਹਨੇ ਸਾਰੇ ਸੰਸਾਰ ਵਿੱਚ ਸ਼ਾਂਤੀ ਵਰਤਾ ਦਿੱਤੀ। ਉਹ ਅਥਰੂ ਹੀ ਦਰਅਸਲ ਗੁਰੂ ਨਾਨਕ ਪਾਤਸ਼ਾਹ ਸੀ। ਬੜਾ ਸੋਹਣਾ ਲਿਖਿਆ ਸੀ ਕਿਸੇ ਸਿੱਖ ਕਵੀ ਨੇ, ਜਦ ਪਾਪ ਕੀ ਜੰਜ ਬੰਨ ਜੋਰੀ ਦਾਨ ਮੰਗਦਾ ਆ ਗਿਆ, ਧਨ ਰੂਪ ਵੈਰੀ ਬਣ ਗਏ ਜੀਵਨ ਦੁਹੇਲਾ ਆ ਗਿਆ, ਜਦ ਕਤਲ ਤੁਮਾਂ ਨੂੰ ਕਰ ਸਤੀਆਂ ਦੇ ਸੱਤ ਸੀ ਤੋੜਨ ਲੱਗੇ, ਅਦਲ ਅਰ ਇਨਸਾਫ ਤੇ ਜ਼ੁਲਮੀ ਹਨੇਰਾ ਛਾ ਗਿਆ, ਖਲਕਤ ਨਿਮਾਣੀ ਦੀਨਤਾ ਦਾਗਦਾ ਦੇ ਦਰ ਤੇ ਧਾ ਗਈ, ਰਹਿਮਤ ਉਸ਼ਾਲਾ ਮਾਰਿਆ ਉਹ ਬਣ ਕੇ ਨਾਨਕ ਆ ਗਈ। ਦਰਅਸਲ ਜਗਤ ਗੁਰੂ ਗੁਰੂ ਨਾਨਕ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਦੀ ਰੱਬੀ ਰਹਿਮਤ ਸਨ, ਜਿਨ੍ਹਾਂ ਨੇ ਆ ਕੇ ਦੁਖੀ ਦੁਨੀਆ ਦਾ ਬਾਹ ਪਕੜੀ ਔਰ ਹਰ ਖੇਤਰ ਵਿੱਚ ਦੁਖੀ ਹੋ ਰਹੇ ਇਨਸਾਨਾਂ ਨੂੰ ਜੋ ਸੱਚ ਧਰਮ ਦਾ ਉਪਦੇਸ਼ ਦੇ ਕੇ ਉਹਨਾਂ ਨੂੰ ਲੋਕ ਸੁਖੀ ਤੇ ਪਰਲੋਕ ਸੁਹੇਲਾ ਹੋਣ ਦਾ ਸੱਚੇ ਪਾਤਸ਼ਾਹ ਨੇ ਸੌਖਾ ਰਾਹ ਦੱਸਿਆ। ਲਗਭਗ 70 ਸਾਲ ਦੀ ਉਮਰ ਗੁਰੂ ਨਾਨਕ ਪਾਤਸ਼ਾਹ ਨੇ ਸੰਸਾਰ ਵਿੱਚ ਬਤੀਤ ਕੀਤੀ ਹੈ ਜੀ। ਗੁਰੂ ਅਰਜਨ ਪਾਤਸ਼ਾਹ ਨੇ ਜਗਤ ਗੁਰੂ ਗੁਰੂ ਨਾਨਕ ਪਾਤਸ਼ਾਹ ਬਾਰੇ ਗਿਆਨ ਧਿਆਨ ਕੀ ਕਰੋ ਨਾ ਜਾਣਾ ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਘਰ ਰਾਖੀ ਮੇਰੀ। ਸਭ ਤੇ ਵੱਡਾ ਉਹਨਾਂ ਦਾ ਹਰ ਕਾਰਨਾਮਾ, ਉਹਨਾਂ ਦੀ ਹਰ ਸਿੱਖਿਆ, ਉਹਨਾਂ ਦੀ ਹਰ ਗੱਲ, ਉਹਨਾਂ ਦਾ ਫਲਸਫਾ ਜਿਹੜਾ ਹੈ ਜਦੋਂ ਅਸੀਂ ਪੜ੍ਹਦੇ ਹਾਂ ਤਾਂ ਇਹ ਅਹਿਸਾਸ ਹੋ ਜਾਂਦਾ ਹੈ ਵਾਕਿਆ ਹੀ ਜਗਤ ਗੁਰੂ ਗੁਰੂ ਨਾਨਕ ਪਾਤਸ਼ਾਹ ਸੰਸਾਰ ਦੇ ਸਾਰੇ ਮਹਾਂਪੁਰਸ਼ਾਂ ਚੋਂ ਸਭ ਤੋਂ ਵੱਡੇ ਹੋਏ ਸਨ। ਜੇ ਉਹਨਾਂ ਦੀਆਂ ਯਾਤਰਾਵਾਂ ਨੂੰ ਹੀ ਦੇਖ ਲਈਏ ਤਾਂ ਹੀ ਕਮਾਲ ਹੋ ਜਾਂਦੀ ਹੈ। ਕਿਸੇ ਮਹਾਂਪੁਰਸ਼ ਦਾ 3 ਕਿਲੋਮੀਟਰ ਦਾ ਦੌਰਾ ਹੈ, ਕਿਸੇ ਦਾ 7 ਕਿਲੋਮੀਟਰ ਦਾ ਦੌਰਾ ਹੈ। ਕੇਵਲ ਤੇ ਕੇਵਲ ਗੁਰੂ ਨਾਨਕ ਪਾਤਸ਼ਾਹ ਸੰਸਾਰ ਦੇ ਅਨੋਖੇ ਮਨੁੱਖ ਹਨ, ਜਿਨ੍ਹਾਂ ਨੇ 30 ਦੇਸ਼ਾਂ ਦਾ ਪੈਦਲ ਦੌਰਾ ਕਰਕੇ 48,000 ਕਿਲੋਮੀਟਰ ਪੈਦਲ ਸਫ਼ਰ ਕਰਕੇ ਸੰਸਾਰ ਦੇ ਭੁੱਲੇ ਭਟਕੇ ਲੋਕਾਂ ਨੂੰ ਸੱਚ ਰਾਹ ਤੇ ਪਾਇਆ ਔਰ ਉਹਨਾਂ ਦੀ ਪਾਵਨ ਬਾਣੀ ਅੱਜ ਵੀ ਸਾਡਾ ਮਾਰਗਦਰਸ਼ਨ ਕਰਦੀ ਹੈ। ਜਗਤ ਗੁਰੂ ਗੁਰੂ ਨਾਨਕ ਪਾਤਸ਼ਾਹ ਦੀ ਦੇਣ ਜੋ ਹੈ ਉਹ ਸਮੁੱਚੇ ਸਮਾਜ ਦੇ ਲਈ ਬਹੁਤ ਵਿਸ਼ਾਲ ਦੇਣ ਹੈ ਤੇ ਉਹਨਾਂ ਦੇ ਵਿਸ਼ਾਲ ਜੀਵਨ ਬਾਰੇ ਜਿਤਨਾ ਵੀ ਭਾਵੇਂ ਕਈ ਜਨਮ ਬੋਲਦੇ ਰਹੀਏ, ਕਈ ਜਨਮ ਸਟੱਡੀ ਕਰਦੇ ਰਹੀਏ, ਫਿਰ ਵੀ ਉਹਨਾਂ ਦੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ। ਤੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਜੋ ਮਾਨਵਤਾ ਨੂੰ ਸੇਧ ਦਿੱਤੀ ਅੱਜ ਬਾਣੀ ਦੇ ਵਿੱਚ, ਉਹ ਸੇਧ ਸਾਡੇ ਪਾਸ ਹਾਜ਼ਰ ਹੈ ਜੀ। ਬਿਲਕੁਲ ਬਿਲਕੁਲ। ਤੇ ਪ੍ਰਿੰਸੀਪਲ ਸਾਹਿਬ, ਕਿਉਂਕਿ ਸਾਡੀ ਨਵੀਂ ਜਨਰੇਸ਼ਨ ਹੈ, ਉਹਨਾਂ ਨੂੰ ਅਸੀਂ ਦੱਸਣਾ ਚਾਹਾਂਗੇ। ਹਾਂਜੀ ਪ੍ਰਿੰਸੀਪਲ ਸਾਹਿਬ ਜੀ, ਅਸੀਂ ਆਲਸੋ ਜਾਣਨਾ ਚਾਹਾਂਗੇ ਕਿ ਤੁਸੀਂ ਸਾਨੂੰ ਥੋੜਾ ਜਿਹਾ। ਹੈਲੋ, ਹਾਂਜੀ ਪ੍ਰਿੰਸੀਪਲ ਸਾਹਿਬ ਜੀ। ਹੈਲੋ
ਹੈਲੋ। ਹਾਂਜੀ ਪ੍ਰਿੰਸੀਪਲ ਸਾਹਿਬ ਜੀ, ਅਸੀਂ ਇਹ ਵੀ ਜਾਣਨਾ ਚਾਹਾਂਗੇ, ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ ਕਿ ਗੁਰੂ ਨਾਨਕ ਸਾਹਿਬ ਜੀ ਦੀ ਫਿਲਾਸਫੀ ਬਾਰੇ, ਆਲਸੋ ਸਿੱਖ ਧਰਮ ਦੀ ਮਨੁੱਖਤਾ ਨੂੰ ਦੇਣ ਸੰਬੰਧੀ ਵੀ ਆਪਣੇ ਵਿਚਾਰ ਸਾਂਝੇ ਕਰੋ। ਇੱਕ ਵਾਰੀ ਫਿਰ ਸਵਾਲ ਕਰਿਓ ਜੀ, ਆਵਾਜ਼ ਬਹੁਤ ਘੱਟ ਹੈ। ਹਾਂਜੀ ਪ੍ਰਿੰਸੀਪਲ ਸਾਹਿਬ ਜੀ, ਦੇਰ ਥੋੜੀ ਡਿਸਟਰਬੈਂਸ ਆ ਰਹੀ ਹੈ ਇਹਦੇ ਵਿੱਚ, ਪਰ ਜਿਸ ਤਰ੍ਹਾਂ ਤੁਸੀਂ ਗੁਰੂ ਨਾਨਕ ਸਾਹਿਬ ਜੀ ਦੀ ਫਿਲਾਸਫੀ ਅਤੇ ਸਿੱਖ ਧਰਮ ਦੀ ਮਨੁੱਖਤਾ ਨੂੰ ਦੇਣ ਸੰਬੰਧੀ ਵੀ ਆਪਣੇ ਵਿਚਾਰ ਸਾਂਝੇ ਕਰੋ। ਗੁਰੂ ਨਾਨਕ ਪਾਤਸ਼ਾਹ ਦੀ ਸਾਇੰਟਿਫਿਕ ਵਿਚਾਰਧਾਰਾ ਹੈ ਦੂਜੇ ਧਰਮਾਂ ਦੇ ਮੁਕਾਬਲੇ ਤੇ, ਜਿੱਥੇ ਮਨੋਗਤ ਕਹਾਣੀਆਂ ਜਾਂ ਅਟਕਲ ਪੱਚੂ ਜਿਹੇ ਵਿਚਾਰ ਦਿੱਤੇ ਗਏ ਨੇ, ਉੱਥੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਉਹ ਸੇਧ ਸੰਸਾਰ ਨੂੰ ਦਿੱਤੀ। ਉਹ ਆਪਣੀ ਫਿਲਾਸਫੀ, ਉਹਨਾਂ ਦੀ ਸਾਇੰਟਿਫਿਕ ਵਿਚਾਰਧਾਰਾ ਗੁਰਬਾਣੀ ਦੇ ਵਿੱਚੋਂ ਸਪਸ਼ਟ ਪ੍ਰਗਟ ਹੋ ਜਾਂਦੀ ਹੈ। ਜੇ ਸ੍ਰਿਸ਼ਟੀ ਦੀ ਰਚਨਾ ਬਾਰੇ ਦੇਖਿਆ ਜਾਵੇ ਤੇ ਈਸਾਈ ਮਤ ਨੇ ਕਿਹਾ 7 ਦਿਨ ਲਾਏ ਖੁਦਾ ਨੇ ਧਰਤੀ ਨੂੰ ਸਾਜਣ ਵਾਸਤੇ, ਇਸਲਾਮ ਵਾਲਿਆਂ ਨੇ ਕਿਹਾ ਖੁਦਾ ਨੇ ਕੁਨ ਕਿਹਾ, ਤੇ ਹਿੰਦੂ ਧਰਮ ਨੇ ਤਾਂ ਸ੍ਰਿਸ਼ਟੀ ਦੀ ਰਚਨਾ ਬਾਰੇ ਇੱਕ ਗੱਲ ਆਖੀ ਕਿ ਵਿਸ਼ਨੂੰ ਜੀ ਦੇ ਕੰਨ ਵਿੱਚ ਫੁਰਕ ਹੋਈ, ਉਹਨਾਂ ਨੇ ਕੰਨ ਵਿੱਚੋਂ ਮੈਲ ਕੱਢੀ ਤੇ ਉਹ ਪਾਣੀ ਹੀ ਪਾਣੀ ਸੀ, ਪਾਣੀ ਤੇ ਵਿਛਾ ਦਿੱਤਾ। ਏਦਾਂ ਦੀਆਂ ਗੱਲਾਂ ਸ੍ਰਿਸ਼ਟੀ ਰਚਨਾ ਬਾਰੇ ਕੀਤੀਆਂ ਜਾ ਰਹੀਆਂ ਸਨ। ਪਰ ਗੁਰੂ ਨਾਨਕ ਪਾਤਸ਼ਾਹ ਨੇ ਜੋ ਸਾਇੰਟਿਫਿਕ ਵਿਚਾਰਧਾਰਾ ਦਿੱਤੀ, ਜੋ ਸਾਇੰਸਦਾਨ ਅੱਜ ਗੱਲ ਕਹਿ ਰਹੇ ਨੇ, ਉਹ 500 ਸਾਲ ਪਹਿਲਾਂ ਗੁਰੂ ਨਾਨਕ ਪਾਤਸ਼ਾਹ ਨੇ ਕਹਿਤੀ ਸੱਚ ਤੇ ਪਵਨਾ ਪਿਆ, ਪਵਨੇ ਤੇ ਜਲ ਹੋਏ, ਜਲ ਤੇ ਤ੍ਰਿਭੁਵਨ ਸਾਜਿਆ, ਘਟ ਘਟ ਜੋਤ ਸਮੋਏ ਜੀ। ਇਹ ਜਿੱਥੋਂ ਤੱਕ ਉਹਨਾਂ ਦੀ ਦੇਣ ਮਨੁੱਖਤਾ ਨੂੰ ਹੈ, ਗੁਰੂ ਨਾਨਕ ਪਾਤਸ਼ਾਹ ਦੀ ਮਨੁੱਖਤਾ ਨੂੰ ਵਿਸ਼ੇਸ਼ ਦੇਣ ਹੈ ਜੀ, ਕਿਉਂਕਿ ਸਮਾਜ ਉਸ ਵੇਲੇ ਧਰਮ ਦੇ ਨਾਂ ਤੇ ਬੁਰੀ ਤਰ੍ਹਾਂ ਕੁਰਾਹੇ ਪੈ ਚੁੱਕਿਆ ਸੀ। ਧਰਮੀ ਲੋਕ ਆਪਣੇ ਜਨਮ ਨੂੰ ਸਫਲ ਕਰਨ ਦੇ ਲਈ ਜੰਗਲਾਂ ਵੱਲ, ਬੀਆਬਾਨਾਂ ਵੱਲ ਘਰ-ਬਾਰ ਤਿਆਗ ਕੇ ਔਰ ਉਹ ਝੂਠੇ ਕਰਮ ਕਾਂਡਾਂ ਬੁਰੀ ਤਰ੍ਹਾਂ ਜਲੀਲ ਹੋਏ ਪਏ ਸਨ। ਪਰ ਜਦ ਗੁਰੂ ਨਾਨਕ ਪਾਤਸ਼ਾਹ ਜੀ ਨੇ ਸੰਸਾਰ ਦੇ ਵਿੱਚ ਆ ਕੇ ਲੋਕਾਂ ਨੂੰ ਸੱਚ ਧਰਮ ਦਾ ਉਪਦੇਸ਼ ਦਿੰਦੇ ਕਿਹਾ ਕਿ ਸਮਾਜ ਤੋਂ ਭੱਜਣ ਦੀ ਲੋੜ ਨਹੀਂ, ਸਮਾਜ ਨੂੰ ਤਿਆਗਣ ਦੀ ਲੋੜ ਨਹੀਂ, ਬਲਕਿ ਸਮਾਜ ਵਿੱਚ ਇਸ ਤਰ੍ਹਾਂ ਰਹਿਣਾ ਹੈ ਜੈਸੇ ਜਲ ਮੇਂ ਕਮਲ ਰਾਲਮ, ਮੁਰਗਾਈ ਨਾ ਸਾਣੇ, ਸੁਰਤ ਸ਼ਬਦ ਭਲ ਸਾਗਰ ਤਰੀਏ, ਨਾਮ ਨਾਮ ਬਖਾਣੇ। ਰਿਸ਼ਤੇ ਵੀ ਬਣੋ, ਪਰਿਵਾਰ ਵਿੱਚ ਵੀ ਰਹੋ, ਮਾਤਾ ਪਿਤਾ ਦੀ ਸੇਵਾ ਵੀ ਕਰੋ, ਔਰ ਨਾਲ ਨਾਲ ਆਪਣੀ ਜ਼ਿੰਦਗੀ ਦੇ ਨਿਸ਼ਾਨੇ ਨੂੰ ਯਾਦ ਰੱਖੋ ਕਿ ਕਿਸ ਮਕਸਦ ਦੇ ਲਈ ਸੰਸਾਰ ਦੇ ਵਿੱਚ ਆਏ ਹੋ। ਤੇ ਉਸ ਮਨੁੱਖਾ ਜਨਮ ਨੂੰ ਸਫਲ ਕਰਨ ਵਾਸਤੇ ਗੁਰੂ ਨਾਨਕ ਪਾਤਸ਼ਾਹ ਨੇ ਕਿਰਤ ਕਰਨੀ, ਨਾਮ ਜਪਣਾ, ਵੰਡ ਛਕਣਾ, ਇਹ ਪਾਵਨ ਸਿਧਾਂਤ ਆਪਣੀ ਬਾਣੀ ਦੇ ਵਿੱਚ ਦਿੱਤੇ। ਜੀ ਜੀ। ਤੇ ਪ੍ਰਿੰਸੀਪਲ ਸਾਹਿਬ ਜੀ, ਕੀ ਕਾਰਨ ਹੈ ਕਿ ਲਗਭਗ 5 ਸਦੀਆਂ ਬੀਤਣ ਬਾਅਦ ਵੀ ਸਾਡਾ ਸਿੱਖੀ ਦਾ ਸੁਨੇਹਾ ਬੜੇ ਸੀਮਤ ਦਾਇਰੇ ਵਿੱਚ ਹੈ? ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਦਰਅਸਲ ਗੁਰੂ ਨਾਨਕ ਪਾਤਸ਼ਾਹ ਨੇ ਆਪਣੇ ਜੀਵਨ ਦੌਰਾਨ ਲਗਭਗ 30 ਦੇਸ਼ਾਂ ਦਾ ਦੌਰਾ ਕਰਕੇ ਉਦਮ ਕਰਕੇ ਲੋਕਾਂ ਨੂੰ ਸੱਚ ਧਰਮ ਦੇ ਨਾਲ ਜੋੜਿਆ ਸੀ। ਤੇ ਜੇ ਗੁਰੂ ਨਾਨਕ ਪਾਤਸ਼ਾਹ ਹਿੰਦੁਸਤਾਨ ਦੇ ਵਿੱਚ ਨਾ ਹੋ ਕੇ ਕਿਸੇ ਹੋਰ ਪੱਛਮੀ ਦੇਸ਼ ਦੇ ਵਿੱਚ ਹੁੰਦੇ ਤਾਂ ਹੋ ਸਕਦਾ ਅੱਜ ਸਾਰੀ ਦੁਨੀਆ ਸਿੱਖ ਬਣੀ ਹੁੰਦੀ, ਕਿਉਂਕਿ ਸਾਡੇ ਦੇਸ਼ ਦੇ ਵਿੱਚ ਜੋ ਬ੍ਰਾਹਮਣਵਾਦੀ ਵਿਚਾਰਧਾਰਾ ਸੀ ਉਹ ਗੁਰੂ ਨਾਨਕ ਪਾਤਸ਼ਾਹ ਨੂੰ ਕਦੇ ਵੀ ਬਰਦਾਸ਼ਤ ਕਰਨ ਵਾਸਤੇ ਤਿਆਰ ਨਹੀਂ ਸੀ। ਕਿਉਂਕਿ ਜਦੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜੰਜੂ ਦਾ ਵਿਰੋਧ ਕੀਤਾ, ਜੰਜੂ ਤੋਂ ਬਾਅਦ ਫਿਰ ਆਪਣੇ ਵਿਆਹ ਵੇਲੇ ਕਾਰਜ ਵੇਲੇ ਅਗਨੀ ਦੇਵਤੇ ਦੀ ਪੂਜਾ ਲੈਣ ਤੋਂ ਮਨਾ ਕਰ ਦਿੱਤਾ। ਉਸ ਵੇਲੇ ਹੀ ਬ੍ਰਾਹਮਣਵਾਦ ਨੇ ਫੈਸਲਾ ਕਰ ਲਿਆ ਸੀ ਕਿ ਕਿਸੇ ਨਾ ਕਿਸੇ ਢੰਗ ਨਾਲ ਇਹਨਾਂ ਨੂੰ ਖਤਮ ਕਰ ਦਈਏ। ਬਟਾਲੇ ਦੀ ਕੰਧ ਕੱਚੀ ਅੱਜ ਵੀ ਇਸ ਗੱਲ ਦਾ ਸੁਨੇਹਾ ਦਿੰਦੀ ਹੈ ਕਿ ਉਸ ਵੇਲੇ ਦੀ ਬ੍ਰਾਹਮਣਵਾਦੀ ਨੀਤੀ ਨੇ ਗੁਰੂ ਨਾਨਕ ਪਾਤਸ਼ਾਹ ਨੂੰ ਵੀ ਖਤਮ ਕਰਨ ਦੀ ਕੋਸ਼ਿਸ਼ ਕੀਤੀ। ਪਰ ਸਤਿਗੁਰ ਅਗਮ ਆਗਾਧ ਪੁਰਖ ਕਿਹੜਾ ਚੱਲੇ ਗੁਰੂ ਕੀ ਝਾਲਾ, ਤੇ ਸਾਮ ਦਾਮ ਦੰਡ ਭੇਦ ਦੀ ਨੀਤੀ ਜਿਹੜੀ ਹੈ ਉਹ ਵਿਰੋਧੀਆਂ ਵੱਲੋਂ ਹਮੇਸ਼ਾ ਅਪਣਾਈ ਜਾਂਦੀ ਰਹੀ। ਗੁਰੂ ਸਾਹਿਬਾਨ ਦੇ ਸਮੇਂ ਦੇ ਵਿੱਚ ਤਾਂ ਇਹਨਾਂ ਵਿਰੋਧੀਆਂ ਦੀ ਕੋਈ ਚੱਲ ਨਹੀਂ ਸਕੀ। ਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਜੋਤੀ ਜੋਤ ਸਮਾਨ ਤੋਂ ਬਾਅਦ ਜਦੋਂ ਗੁਰਗੱਦੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੂੰ ਦੇ ਦਿੱਤੀ ਗਈ, ਪਰ ਖਾਲਸਾ ਪੰਥ ਜੰਗਾਂ ਯੁੱਧਾਂ ਦੇ ਵਿੱਚ ਉਲਝ ਗਿਆ। 200-250 ਸਾਲ ਦਾ ਸਮਾਂ ਐਸਾ ਹੈ ਜਦੋਂ ਸਿੱਖਾਂ ਦੇ ਸਿਰਾਂ ਦੇ ਮੁੱਲ ਪੈਂਦੇ ਰਹੇ। ਸਿੱਖ ਆਪਣੀ ਹੋਂਦ ਨੂੰ ਬਚਾਉਣ ਲਈ ਘਰ-ਬਾਰ ਛੱਡ ਕੇ ਪੰਜਾਬ ਨੂੰ ਛੱਡ ਕੇ ਜੰਗਲਾਂ ਵਿੱਚ ਚਲੇ ਗਏ। ਉਸ ਵੇਲੇ ਵਿਰੋਧੀਆਂ ਦਾ ਦਾਅ ਲੱਗ ਗਿਆ ਕਿ ਉਹਨਾਂ ਨੇ ਸਾਡੇ ਗੁਰਦੁਆਰਿਆਂ ਤੇ ਕਬਜ਼ੇ ਕਰਕੇ ਸਾਡੇ ਸਿਧਾਂਤਾਂ ਨੂੰ, ਸਾਡੀ ਫਿਲਾਸਫੀ ਨੂੰ, ਗੁਰਮਤਿ ਫਿਲਾਸਫੀ ਨੂੰ, ਗੁਰਮਤਿ ਵਿਚਾਰਧਾਰਾ ਨੂੰ ਰਲਗੱਡ ਕਰਕੇ ਐਸੇ ਢੰਗ ਦੇ ਨਾਲ ਖਰਾਬ ਕੀਤਾ ਕਿ ਇੱਕ ਧਰਮ ਪ੍ਰਚਾਰ ਨੂੰ ਨਹੀਂ ਸਿੱਖ ਸੰਭਲ ਸਕੇ, ਧਰਮ ਪ੍ਰਚਾਰ ਪ੍ਰਤੀ ਸੁਚੇਤ ਨਹੀਂ ਹੋ ਸਕੇ, ਤੇ ਦੂਜੇ ਨੰਬਰ ਤੇ ਗੁੰਮਰਾਹ ਕਰ ਦਿੱਤੇ ਗਏ। ਔਰ ਜਦੋਂ ਅਸੀਂ ਪੜ੍ਹਦੇ ਜਾਵਾਂਗੇ ਉਸ ਵੇਲੇ ਪਤਾ ਲੱਗੇਗਾ
ਕਿ ਸਿੱਖ ਰਾਜ ਕਰਨ ਲਈ ਤਾਂ ਉਤਾਵਲੇ ਹੋ ਗਏ, ਰਾਜ ਕਾਇਮ ਵੀ ਕਰ ਲਿਆ, 40 ਸਾਲ ਲਗਭਗ ਰਾਜ ਕੀਤਾ, ਪਰ ਧਰਮ ਪ੍ਰਚਾਰ ਵੱਲ ਕੋਈ ਜਿਹੜਾ ਹੈ ਉਹਨਾਂ ਨੇ ਨਹੀਂ ਦਿੱਤਾ ਗਿਆ। ਜਿਸ ਤਰ੍ਹਾਂ ਆਪ ਜੀ ਨੇ ਦੱਸਿਆ ਸੀ ਕਿ 1849 ਵਿੱਚ ਸਾਡਾ ਰਾਜ ਵੀ ਚਲਾ ਗਿਆ, ਉਹਦੇ ਬਾਅਦ ਫਿਰ ਮਤਲਬ ਪ੍ਰਸਤੀ ਲੋਕ ਜਿਹੜੇ ਸਨ ਉਹ ਫਿਰ ਹਾਵੀ ਹੋ ਗਏ ਔਰ ਸਿੱਖੀ ਨੂੰ ਛੱਡ ਕੇ ਉਹ ਦੂਜੇ ਪਾਸੇ ਵੱਲ ਚਲੇ ਗਏ, ਪਰ ਸਿੱਖੀ ਨੂੰ ਖਤਮ ਕਰਨ ਦੀਆਂ ਚਾਲਾਂ ਜਿਹੜੀਆਂ ਉਹ ਨਾਲ ਦੀ ਨਾਲ ਚੱਲੂ ਰਹੀਆਂ। ਅੰਤ ਪੰਥ ਨੇ ਅੰਗੜਾਈ ਲਈ ਔਰ ਸਿੰਘ ਸਭਾ ਲਹਿਰ ਦਾ 1872 ਦੇ ਵਿੱਚ ਜਨਮ ਹੋਇਆ। ਗਿਆਨੀ ਦਲਿਤ ਸਿੰਘ ਜੀ ਵਰਗੇ ਮਰਜੀਵੜੇ, ਪ੍ਰੋਫੈਸਰ ਗੁਰਮੁਖ ਸਿੰਘ ਜੀ ਵਰਗੇ ਯੋਧੇ, ਠਾਕੁਰ ਸਿੰਘ ਜੀ ਸੰਧਾਵਾਲੀ ਵਰਗੇ, ਜਿਨ੍ਹਾਂ ਨੇ ਸਿੰਘ ਸਭਾ ਲਹਿਰ ਨੂੰ ਜਨਮ ਦਿੱਤਾ। ਔਰ ਸਿੰਘ ਸਭਾ ਲਹਿਰ ਨੇ ਅਸਲੀ ਗੁਰਮਤਿ ਫਿਲਾਸਫੀ ਨੂੰ ਸਮਝ ਕੇ ਲੋਕਾਂ ਦੇ ਸਾਹਮਣੇ, ਸੰਗਤਾਂ ਦੇ ਸਾਹਮਣੇ ਰੱਖਿਆ। ਹੌਲੀ ਹੌਲੀ ਇੱਕ ਇਨਕਲਾਬ ਆਇਆ, ਉਸ ਇਨਕਲਾਬ ਦੇ ਵਿੱਚੋਂ ਹੀ ਸਾਡੀਆਂ ਜਿਹੜੀਆਂ ਸਨ ਉਹ ਲਹਿਰਾਂ, ਆਜ਼ਾਦੀ ਦੀ ਲਹਿਰ ਦੀਆਂ, ਗੁਰਦੁਆਰਾ ਸੁਧਾਰ ਲਹਿਰ, ਗੁਰਬਾਣੀ, ਆਪਣੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਸ਼੍ਰੋਮਣੀ ਅਕਾਲੀ ਦਲ, ਬੱਬਰ ਅਕਾਲੀ ਦਲ, ਗਦਰ ਪਾਰਟੀ, ਇਦਾਂ ਦੀਆਂ ਲਹਿਰਾਂ ਨੇ ਜਨਮ ਲੈ ਕੇ ਆਪਣੀ ਆਜ਼ਾਦੀ ਨੂੰ ਪਿਆਰ ਕਰਦੇ ਹੋਏ ਫਿਰ ਮਾੜਾ ਮੋਟਾ ਸਿਆਸਤ ਵੱਲ ਬਹੁਤਾ ਝੁਕਾਅ ਰੱਖਿਆ, ਪਰ ਧਰਮ ਪ੍ਰਚਾਰ ਵੱਲ ਨੂੰ ਫਿਰ ਵੀ ਉਹ ਧਿਆਨ ਨਹੀਂ ਦੇ ਸਕੇ। ਜੀ 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 ਤੇ ਪ੍ਰਿੰਸੀਪਲ ਸਾਹਿਬ, ਜਿਸ ਤਰ੍ਹਾਂ ਆਪਾਂ ਗੱਲ ਕੀਤੀ ਗੁਰੂ ਨਾਨਕ ਸਾਹਿਬ ਜੀ ਦੇ ਜੀਵਨ ਦੇ ਬਾਰੇ, ਉਹਨਾਂ ਦੇ ਸੁਨੇਹੇ ਦੇ ਬਾਰੇ, ਆਲਸੋ ਤੁਸੀਂ ਗੱਲ ਕੀਤੀ ਜਿਹੜੀਆਂ ਲਹਿਰਾਂ ਨਿਕਲੀਆਂ, ਲਹਿਰਾਂ ਸ਼ੁਰੂ ਹੋਈਆਂ ਸੀਗੀਆਂ, ਇਹਨਾਂ ਦੇ ਵਿੱਚ ਸਿੰਘ ਸਭਾ ਲਹਿਰ ਵੀ ਸੀ ਜਿਹੜੀ 19ਵੀਂ ਸਦੀ ਦੇ ਵਿੱਚ ਸ਼ੁਰੂ ਹੋਈ ਸੀਗੀ। ਈਵਨ ਦੋ ਲਾਈਕ ਕਾਫੀ ਸਾਰੇ ਆਪਣੇ ਵੀਰ ਭੈਣ ਅੱਜ ਵੀ ਬ੍ਰਾਹਮਣਵਾਦੀ ਬਣੇ ਜਾ ਰਹੇ ਨੇ, ਅੱਜ ਵੀ ਉਹ ਸੇਮ ਹੀ ਰਸਮੋ ਰਿਵਾਜ਼ ਫੋਲੋ ਕਰਦੇ ਨੇ। ਅਸੀਂ ਉਹਨਾਂ ਨੂੰ ਵਾਪਿਸ ਸਿੱਖੀ ਵੱਲ ਕਿਵੇਂ ਲੈ ਕੇ ਆ ਸਕਦੇ ਹਾਂ ਤੁਹਾਡੇ ਖਿਆਲ ਦੇ ਨਾਲ? ਦਰਅਸਲ ਗੁਰੂ ਸਾਹਿਬਾਨ ਨੇ ਆਪਣੀ ਪਾਵਨ ਬਾਣੀ ਵਿੱਚ ਵੀ ਸੇਧ ਦਿੱਤੀ ਹੈ ਜਾਂ ਜੀਵਨ ਕਾਰਨਾਮਿਆਂ ਦੇ ਰਾਹੀਂ ਵੀ। ਜੇ ਅਸੀਂ ਅੱਜ ਸਿੱਖੀ ਨੂੰ ਬਚਾਉਣਾ ਚਾਹੁੰਦੇ ਹਾਂ, ਬਹੁਤ ਜ਼ਰੂਰੀ ਹੈ ਕਿ ਬਾਕੀ ਆਲੇ ਦੁਆਲੇ ਦੀਆਂ ਸਾਰੀਆਂ ਗੱਲਾਂ ਛੱਡ ਕੇ ਕੇਵਲ ਤੇ ਕੇਵਲ ਗੁਰਬਾਣੀ ਨੂੰ ਆਪਣੇ ਜੀਵਨ ਦਾ ਆਧਾਰ ਬਣਾ ਲਈਏ। ਜਿਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸਿੱਖੀ ਦੀ ਵਿਚਾਰਧਾਰਾ ਨੂੰ ਬਦਲਣ ਫੁੱਲਣ ਦੇ ਵਾਸਤੇ ਹੀ 10 ਗੁਰੂ ਸਾਹਿਬਾਨ ਨੇ ਐਸੇ ਨਗਰ ਵਸਾਏ। ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕਰਤਾਰਪੁਰ, ਗੁਰੂ ਅੰਗਦ ਦੇਵ ਜੀ ਨੇ ਖਡੂਰ ਸਾਹਿਬ, ਤੀਜੇ ਪਾਤਸ਼ਾਹ ਨੇ ਗੋਇੰਦਵਾਲ ਸਾਹਿਬ, ਚੌਥੇ ਪਾਤਸ਼ਾਹ ਨੇ ਚੱਕ ਰਾਮਦਾਸਪੁਰ, ਪੰਜਵੇਂ ਪਾਤਸ਼ਾਹ ਨੇ ਤਰਨਤਾਰਨ ਵਰਗੇ ਸ਼ਹਿਰ, ਛੇਵੇਂ ਪਾਤਸ਼ਾਹ ਨੇ ਹਰਗੋਬਿੰਦਪੁਰ, ਕੀਰਤਪੁਰ ਸਾਹਿਬ, ਤੇ ਨੌਵੇਂ ਪਾਤਸ਼ਾਹ ਨੇ ਅਨੰਦਪੁਰ ਸਾਹਿਬ, ਤੇ 10ਵੇਂ ਪਾਤਸ਼ਾਹ ਨੇ ਪਾਉਂਟਾ ਸਾਹਿਬ। ਇਹ ਸਾਰੇ ਸ਼ਹਿਰ ਵਸਾਉਣ ਦਾ ਮਤਲਬ ਕੀ ਸੀ ਕਿ ਇੱਕੋ ਰਹਿਣੀ, ਇੱਕੋ ਬਹਿਣੀ, ਇੱਕੋ ਸੋਚਣੀ ਵਾਲੇ ਮਨੁੱਖ ਜਦੋਂ ਇੱਕੋ ਥਾਂ ਤੇ ਇਕੱਠੇ ਰਹਿਣਗੇ, ਅੰਮ੍ਰਿਤ ਵੇਲੇ ਉੱਠਣਗੇ, ਬਾਣੀ ਨਾਲ ਜੁੜਨਗੇ, ਧਰਮ ਪ੍ਰਚਾਰ ਦੇ ਵਿੱਚ ਆਪਣਾ ਯੋਗਦਾਨ ਸਮਝਣਗੇ, ਤੇ ਕੁਦਰਤੀ ਗੱਲ ਹੈ ਉਸ ਵੇਲੇ ਇੱਕ ਬਹੁ ਗਿਣਤੀ ਦਾ ਗਲਬਾ ਜਿਹੜਾ ਖਤਮ ਹੋ ਜਾਏਗਾ। ਅੱਜ ਸਭ ਤੋਂ ਵੱਡੀ ਮੈਨੂੰ ਲੱਗਦਾ ਘਾਟ ਇਹੀ ਹੈ ਕਿ ਸਿੱਖ ਬਹੁ ਗਿਣਤੀ ਦੇ ਇਲਾਕੇ ਕਿਸੇ ਪਾਸੇ ਵੀ ਰਹੇ ਨਹੀਂ। ਜਿੰਨੇ ਸਾਡੇ ਪੰਜਾਬ ਦੇ ਵੱਡੇ ਵੱਡੇ ਸ਼ਹਿਰ ਹੈ ਉਸ ਵੇਲੇ 60-40 ਅਨੁਪਾਤ ਹੈ, ਔਰ ਬਹੁ ਗਿਣਤੀ ਵਿੱਚ ਰਹਿਣ ਕਰਕੇ ਬਹੁ ਗਿਣਤੀ ਦੀਆਂ ਰਸਮੋਂ ਰਿਵਾਜਾਂ ਨੂੰ ਸਿੱਖ ਛੇਤੀ ਕਬੂਲ ਕਰਦੇ ਜਾ ਰਹੇ ਆ। ਦੂਜੇ ਪਾਸੇ ਧਰਮ ਪ੍ਰਚਾਰ ਵਾਲਾ ਪਾਸਾ ਜਿਹੜਾ ਸਾਡਾ ਬਹੁਤ ਢਿੱਲਾ ਹੈ, ਧਰਮ ਪ੍ਰਚਾਰ ਵਾਲੇ ਪਾਸੇ ਕੌਮ ਨੇ ਕਦੀ ਧਿਆਨ ਹੀ ਨਹੀਂ ਦਿੱਤਾ। ਜੇ ਧਿਆਨ ਦਿੱਤਾ ਹੈ ਤੇ ਛੋਟੀਆਂ ਛੋਟੀਆਂ ਜਥੇਬੰਦੀਆਂ ਬਣਾ ਕੇ ਉੱਥੇ ਤੱਕ ਉਲਝੇ ਪਏ ਨੇ। ਅੱਜ ਲੋੜ ਹੈ ਗੁਰੂ ਸਾਹਿਬਾਨ ਤੋਂ ਸਿੱਧ ਲੈ ਕੇ ਇੱਕ ਐਸੀ ਜਥੇਬੰਦੀ ਨੂੰ ਜਨਮ ਦਿੱਤਾ ਜਾਵੇ ਜਿਹੜੀ ਨਿਰੋਲ ਧਰਮ ਪ੍ਰਚਾਰ ਨੂੰ ਸਮਰਪਿਤ ਹੋਵੇ, ਔਰ ਕਿਸੇ ਪਾਸੇ ਵੀ ਉਹ ਦੇਖੇ ਨਾ ਤੇ ਉਹਦਾ ਕੰਮ ਧਰਮ ਪ੍ਰਚਾਰ ਹੀ ਹੋਵੇ। ਜਿੱਦਾਂ ਹਿੰਦੂ ਧਰਮ ਦੇ ਵਿੱਚ RSS ਵਰਗੀ ਸੰਸਥਾ ਬਣ ਗਈ ਹਿੰਦੂ ਧਰਮ ਦੇ ਵਾਧੇ ਵਾਸਤੇ, ਏਦਾਂ ਹੀ ਸਾਡੇ ਬੁੱਧੀਜੀਵੀਆਂ ਦੀਆਂ ਸੰਸਥਾਵਾਂ ਬਣਨੀਆਂ ਚਾਹੀਦੀਆਂ ਜਿਹੜੀਆਂ ਸੇਧ ਦੇਣ ਕੌਮ ਨੂੰ ਕਿ ਕਿਸ ਢੰਗ ਦੇ ਨਾਲ ਅਸੀਂ ਬ੍ਰਾਹਮਣਵਾਦੀ ਜਾਲ ਤੋਂ ਮੁਕਤ ਹੋ ਸਕਦੇ ਹਾਂ। ਜੀ ਬਿਲਕੁਲ ਬਿਲਕੁਲ, ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਕਿ RSS ਇੰਨੀ ਉਹਨਾਂ ਨੇ ਆਪਣੀ ਸਟਰੋਂਗ ਫਾਊਂਡੇਸ਼ਨ ਰੱਖੀ ਹੋਈ ਹੈ। ਸਾਡੀ ਫਾਊਂਡੇਸ਼ਨ ਵੀ ਸਟਰੋਂਗ ਸੀ ਜਦੋਂ SGPC ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਦੇ ਵਿੱਚ ਆਈ ਸੀਗੀ, ਪਰ ਜਿਸ ਤਰ੍ਹਾਂ ਹੁਣ ਧਰਮ ਪ੍ਰਚਾਰ ਦੇ ਖੇਤਰ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੂਰੀ ਤਰ੍ਹਾਂ ਫੇਲ ਹੋਈ ਹੈ ਪੰਜਾਬ ਦੇ ਵਿੱਚ। ਜਿਸ ਤਰ੍ਹਾਂ ਪੰਜਾਬ ਦੇ ਵਿੱਚ ਨਸ਼ਾ ਹੋ ਰਿਹਾ, ਆਪਣੇ ਬੱਚੇ ਜਿਹੜੇ ਨੇ ਉਹ ਸਿੱਖੀ ਤੋਂ ਦੂਰ ਹੋਈ ਜਾ ਰਹੇ ਨੇ, ਪਤਤਪਨੇ ਵੱਲ ਜ਼ਿਆਦਾ ਜਾ ਰਹੇ ਨੇ, ਤਾਂ ਜਿਹੜੇ ਬਾਹਰ ਦੇ ਬੱਚੇ ਨੇ ਜਾਂ ਇੰਡੀਆ ਦੇ ਵਿੱਚ ਬੱਚੇ ਨੇ, ਤੁਸੀਂ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ? ਮੈਂ ਤਾਂ ਸਾਰੀ ਕੌਮ ਨੂੰ ਹੀ ਇਹ ਸੁਨੇਹਾ ਦੇਣਾ ਚਾਹੁੰਦਾ ਕਿ ਇਸ ਵੇਲੇ ਅਸੀਂ ਪਹਿਲਾਂ ਹੀ ਘੱਟ ਗਿਣਤੀ ਦੇ ਵਿੱਚ ਹਾਂ। ਆਪਸ ਵਿੱਚ ਦੀ ਬਜਾਏ ਇੱਕ ਦੂਜੇ ਨੂੰ ਸਹਿਯੋਗ ਦੇ ਕੇ ਆਪਣੀ ਪੀੜ੍ਹੀ ਨੂੰ, ਅਗਲੀ ਨੂੰ, ਆਉਣ ਵਾਲੀ ਨੂੰ ਬਚਾਈਏ। ਗੁਰੂ ਕੀ ਗੋਲਕ ਦਾ ਸਾਰਾ ਖਰਚਾ ਜਿਹੜਾ ਹੈ ਉਹ ਸਿਆਸੀ ਕੰਮਾਂ ਤੇ, ਬਿਲਡਿੰਗਾਂ ਬਣਾਉਣ ਤੇ, ਨਗਰ ਕੀਰਤਨਾਂ ਤੇ, ਫਜ਼ੂਲ ਲੰਗਰਾਂ ਤੇ ਨਾ ਬਰਬਾਦ ਹੋਵੇ। ਜਿੱਥੇ ਲੋੜ ਹੈ, ਜਿਵੇਂ ਅੱਜ ਕਸ਼ਮੀਰ ਦੇ ਵਿੱਚ ਬੜੀ ਬਹੁਤ ਵੱਡੀ ਲੋੜ ਸੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣਾ ਫਰਜ਼ ਅਦਾ ਕਰਦੇ ਹੋਏ ਉੱਥੇ ਸੰਗਤਾਂ ਨੂੰ ਜਿਹੜੀ ਲੋੜ ਮੁਤਾਬਕ ਲੰਗਰ ਪਹੁੰਚਾਇਆ। ਇਹ ਗੁਰੂ ਸਾਹਿਬਾਨ ਦੇ ਸਮੇਂ ਦੀਆਂ ਰੀਤਾਂ ਹੈ ਸਾਰੀਆਂ,
ਇਹ ਕੋਈ ਜੀ। ਨਵੀਂ ਗੱਲ ਨਹੀਂ। ਗੁਰੂ ਅਰਜਨ ਦੇਵ ਜੀ ਦੇ ਵੇਲੇ ਵੀ ਲਾਹੌਰ ਦੇ ਵਿੱਚ ਜਦੋਂ ਕਾਲ ਪਿਆ ਸੀ, ਸਤਿਗੁਰੂ ਆਪ ਉੱਥੇ ਪਹੁੰਚੇ, ਆਪਣੇ ਮੋਢਿਆਂ ਤੇ ਲਾਸ਼ਾਂ ਚੱਕ ਚੱਕ ਕੇ ਉਹਨਾਂ ਦਾ ਅੰਤਮ ਸੰਸਕਾਰ ਕਰਦੇ ਰਹੇ, ਹਸਪਤਾਲ ਖੋਲੇ, ਲੰਗਰ ਖੋਲ ਦਿੱਤੇ, ਲੋੜਵੰਦਾਂ ਦੀ ਸਹਾਇਤਾ ਕੀਤੀ। ਜਿੱਥੇ ਇੱਕ ਪਾਸਾ ਇਹ ਦੱਸਣ ਦੀ ਲੋੜ ਹੈ, ਉੱਥੇ ਐਜੂਕੇਸ਼ਨ ਮਾਮਲੇ ਵਿੱਚ ਵੀ ਸਾਡੀ ਕੌਮ ਜਿਹੜੀ ਬਹੁਤ ਪਿੱਛੇ ਰਹੀ ਪੜ੍ਹਾਈ ਦੇ ਮਾਮਲੇ ਵਿੱਚ। ਜੀ ਐਸੀਆਂ ਸੰਸਥਾਵਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਗੁਰੂ ਕੀਆਂ ਗੋਲਕਾਂ ਵਿੱਚ ਚਾਲੂ ਕਰਨੀਆਂ ਚਾਹੀਦੀਆਂ, ਜਿੱਥੇ ਬੱਚਿਆਂ ਨੂੰ ਫ੍ਰੀ ਐਜੂਕੇਸ਼ਨ ਔਰ ਸੰਸਾਰ ਪੱਧਰ ਦੀ ਐਜੂਕੇਸ਼ਨ ਦੇ ਕੇ, ਜਿਵੇਂ ਜਾਪਾਨੀਆਂ ਨੇ ਆਪਣੇ ਬੱਚਿਆਂ ਨੂੰ ਆਪਣੇ ਕੌਮ ਦੀ ਪਨੀਰੀ ਨੂੰ ਸਮਝਿਆ, ਉਸੇ ਢੰਗ ਦੇ ਨਾਲ ਅਸੀਂ ਆਪਣੀ ਕੌਮ ਦੀ ਪਨੀਰੀ ਨੂੰ ਸਾਂਭੀਏ ਔਰ ਜਿਹੜੇ ਬਾਕੀ ਫਜ਼ੂਲ ਕਰਮ ਕਾਂਡ ਉਹਨਾਂ ਨੂੰ ਤਿਆਗੀਏ। ਜੀ ਬਿਲਕੁਲ। ਤੇ ਪ੍ਰਿੰਸੀਪਲ ਸਾਹਿਬ, ਤੁਸੀਂ ਕਾਫੀ ਦੇਰ ਤੋਂ ਬਾਅਦ ਸਾਡੇ ਦਰਸ਼ਕਾਂ ਦੇ ਰੂਬਰੂ ਹੋਏ। ਅਸੀਂ ਚਾਹਾਂਗੇ, ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਸੀ ਕਿ ਆਰਐਸਐਸ ਦੀ ਫਾਊਂਡੇਸ਼ਨ ਬਹੁਤ ਸਟਰੋਂਗ ਹੈ, ਆਰਐਸਐਸ ਜਿਹੜੇ ਮੁਖੀ ਨੇ ਸਾਨੂੰ ਸਿੱਖਾਂ ਨੂੰ ਹਿੰਦੂਆਂ ਦਾ ਅੰਗ ਦੱਸਿਆ ਸੀ, ਤੁਸੀਂ ਉਹਨਾਂ ਦੇ ਵਿਚਾਰ ਦੇ ਵਿੱਚ ਤੁਸੀਂ ਉਹਨਾਂ ਨੂੰ ਕਿਸ ਤਰ੍ਹਾਂ ਕੀ ਕਹਿਣਾ ਚਾਹੋਗੇ? ਬਹੁਤ ਗਿਣਤੀ ਹਮੇਸ਼ਾ ਹੀ ਇਹ ਚਾਹੁੰਦੀ ਹੁੰਦੀ ਹੈ ਕਿ ਅਸੀਂ ਬਾਕੀ ਘੱਟ ਗਿਣਤੀਆਂ ਨੂੰ ਆਪਣੇ ਵਿੱਚ ਜਜ਼ਬ ਕਰ ਲਈਏ, ਕਿਉਂਕਿ ਮੈਂ ਸਮਝਦਾ ਕਿ ਉਹਨਾਂ ਦਾ ਇਹ ਹੌਸਲਾ ਤਾਂ ਪੈਂਦਾ ਹੈ ਸਿੱਖ ਇਸ ਵੇਲੇ 99% 99% ਬ੍ਰਾਹਮਣਵਾਦੀ ਵਿਚਾਰਧਾਰਾ ਦੇ ਵਿੱਚ ਡੁੱਬ ਚੁੱਕੇ ਹਨ। ਸਿੱਖਾਂ ਦੇ ਮੱਥਿਆਂ ਤੇ ਲੱਗੇ ਹੋਏ ਲਾਲ ਟਿੱਕੇ, ਸਿੱਖਾਂ ਦੇ ਗੁੱਟਾਂ ਨੂੰ ਬੰਨੀਆਂ ਹੋਈਆਂ ਮੌਲੀਆਂ, ਸਿੱਖਾਂ ਦੇ ਡੋਲਿਆਂ ਨੂੰ ਬੰਨੇ ਹੋਏ ਤਵੀਤ, ਸਿੱਖ ਬੱਚਿਆਂ ਦੇ ਬੰਨੀਆਂ ਹੋਈਆਂ ਤੜਾਗੀਆਂ ਅੱਜ ਇਹ ਗੱਲ ਸਾਬਤ ਕਰਦੀਆਂ ਹੈ ਕਿ ਸਿੱਖ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਸਿੱਖ ਨਹੀਂ ਰਹੇ, ਬਲਕਿ ਉਹ ਬ੍ਰਾਹਮਣਵਾਦੀ ਵਿਚਾਰਧਾਰਾ ਤੋਂ ਪੂਰੇ ਪ੍ਰਭਾਵਿਤ ਹੋ ਚੁੱਕੇ ਹਨ। ਸਾਡੇ ਵਿਆਹ, ਖੁਸ਼ੀ, ਗਮੀ ਦੇ ਸਮਾਗਮ ਹੁੰਦੇ ਆ, ਉਹਦੇ ਵਿੱਚ ਬ੍ਰਾਹਮਣਵਾਦੀ ਵਿਚਾਰਧਾਰਾ ਜਿਹੜੀ ਰਹਿਤ ਮਰਜ਼ਾਦਾ ਦੇ ਵਿਰੁੱਧ ਉਹ ਪੂਰੀ ਤਰ੍ਹਾਂ ਹਾਵੀ ਹੁੰਦੀ ਹੈ। ਅਗਰ ਕੋਈ ਚੜ੍ਹਾਈ ਕਰ ਜਾਂਦਾ ਹੈ, ਅੱਜ ਜਥੇਦਾਰ ਜਗਦੇਵ ਸਿੰਘ ਤਲਵੰਡੀ ਲੋਹ ਪੁਰਸ਼ ਸਾਰੀ ਜ਼ਿੰਦਗੀ ਖਾਲਸੇ ਦੇ ਨਿਆਰੇਪਣ ਲਈ ਲੜਦੇ ਰਹੇ, ਖਾਲਸੇ ਦੀ ਚੜ੍ਹਦੀ ਕਲਾ ਲਈ ਲੜਦੇ ਰਹੇ, ਔਰ ਜਿੰਨੇ ਵੀ ਲੀਡਰ ਹੈ ਉਹਨਾਂ ਦੀਆਂ ਆਖੀਆਂ ਚੱਕ ਕੇ ਪਤਾਲਪੁਰੀ ਪਾਣੀਆਂ। ਕਿਆ ਇਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਹੁਕਮ ਦੀ ਉਲੰਘਣਾ ਨਹੀਂ ਕਿ ਜਾ ਕੇ ਜਾਏ ਵਿਪਰਨ ਕੀ ਰੀਤ, ਮੈਂ ਨਾ ਖਲੋ ਇਨਕੀ ਪ੍ਰਤੀਤ, ਕਿਉਂਕਿ ਉਹਨਾਂ ਨੇ ਆਪਣਾ ਹਰਿਦੁਆਰ ਬਣਾਇਆ ਸੀ, ਅਸੀਂ ਨੇ ਸੋਚ ਕੇ ਪਤਾਲਪੁਰੀ ਬਣਾ ਲਿਆ। ਕਹਿਣ ਦਾ ਮਤਲਬ ਹਰ ਖੇਤਰ ਦੇ ਵਿੱਚ ਬ੍ਰਾਹਮਣਵਾਦੀ ਵਿਚਾਰਧਾਰਾ ਜਿਹੜੀ ਹਾਵੀ ਹੋ ਚੁੱਕੀ ਹੈ ਔਰ ਉਹਨਾਂ ਨੇ ਬੜੇ ਢੰਗ ਦੇ ਨਾਲ ਆਪਣੇ ਏਜੰਟ ਸਾਡੇ ਵਿੱਚ ਵਾੜ ਕੇ ਆਰਐਸਐਸ ਵਾਲਿਆਂ ਨੇ ਸਾਧਾ ਸੰਤਾਂ ਦੇ ਰੂਪ ਦੇ ਵਿੱਚ ਐਸੀ ਢੰਗ ਦੇ ਨਾਲ ਅਕਾਲ ਤਖਤ ਦੀ ਰਹਿਤ ਮਰਜ਼ਾਦਾ, ਸਿੱਖ ਵਿਰਸਾ, ਸਿੱਖ ਇਤਿਹਾਸ ਨੂੰ ਵਿਗਾੜਨਾ ਸ਼ੁਰੂ ਕੀਤਾ ਹੈ। ਇਹ ਸਿੱਖ ਗੁੰਮਰਾਹ ਹੋ ਕੇ ਬੁਰੀ ਤਰ੍ਹਾਂ ਉਹਨਾਂ ਏਜੰਟਾਂ ਦੇ ਮਗਰ ਲੱਗ ਕੇ ਗੁਰਬਾਣੀ ਤੋਂ ਦੂਰ ਚਲੇ ਗਏ। ਗੁਰਬਾਣੀ ਤੋਂ ਦੂਰ ਜਾਣ ਦੇ ਕਾਰਨ ਵੀ ਬ੍ਰਾਹਮਣਵਾਦੀ ਰੀਤਾਂ ਵੀ ਬੁਰੀ ਤਰ੍ਹਾਂ ਫਸੇ ਪਏ ਔਰ ਉਹ ਰੀਤਾਂ ਵਿੱਚ ਪ੍ਰਪੱਕ ਹੁੰਦਿਆਂ ਨੂੰ ਦੇਖ ਕੇ ਇਹ ਆਰਐਸਐਸ ਵਾਲੇ ਕਹਿਣ ਲੱਗ ਪੈਂਦੇ ਆ ਤੇ ਹਿੰਦੂ ਸਾਡੇ ਵਿੱਚੋਂ, ਸਿੱਖ ਹਿੰਦੂਆਂ ਵਿੱਚੋਂ ਹੀ ਨਿਕਲੇ ਨੇ ਤੇ ਹਿੰਦੂਆਂ ਦਾ ਹਿੱਸਾ, ਕਿਉਂਕਿ ਰਸਮੋ ਰੀਤ ਜਾਂ ਅਸੀਂ ਸਾਰੇ ਪ੍ਰਵਾਨ ਕਰ ਲਏ ਤੇ ਖਾਲਸਾ ਆਪਣੇ ਨਿਆਰੇਪਣ ਨੂੰ ਕਾਇਮ ਰੱਖ ਕੇ ਆਪਣੇ ਸਿਧਾਂਤਾਂ ਦੇ ਮੁਤਾਬਕ ਚੱਲਦਾ ਤੇ ਉਹਨਾਂ ਦੀ ਕਦੀ ਜ਼ਰੂਰਤ ਨਹੀਂ ਪੈਣੀ ਸੀ। ਪਰ ਕਿਉਂਕਿ ਹੁਣ ਅਗਿਆਨਤਾ ਦਾ ਬੋਲਬਾਲਾ ਹੈ ਸਭ ਪਾਸੇ ਔਰ ਲੀਡਰਸ਼ਿਪ ਵੀ ਜਿਹੜੀ ਹੈ ਮਤਲਬ ਪ੍ਰਸਤੀ ਬਣ ਗਈ ਹੈ, ਉਹਨਾਂ ਦਾ ਧਰਮ ਵੀ ਕੁਰਸੀ ਤੱਕ ਸੀਮਿਤ ਰਹਿ ਗਿਆ। ਜਦੋਂ ਤੱਕ ਧਰਮ ਪ੍ਰਚਾਰ ਦੇ ਮਾਮਲੇ ਵਿੱਚ ਪਰਪੱਕ ਹੋ ਕੇ ਸਿੱਖ ਸੰਗਤਾਂ ਨੂੰ ਸੁਚੇਤ ਨਹੀਂ ਕੀਤਾ ਜਾਂਦਾ, ਇਸ ਤਰ੍ਹਾਂ ਦੇ ਮੋਹਨ ਭਾਗਵਤ ਵਰਗੇ ਕਹਿੰਦੇ ਹੀ ਰਹਿਣਗੇ ਕਿ ਸਿੱਖ ਕੌਮ ਦੀ ਹਿੰਦੂਆਂ ਦਾ ਹਿੱਸਾ ਹੈ। ਪਰ ਕੋਈ ਸਰਟੀਫਿਕੇਟ ਲੈਣ ਦੀ ਸਾਨੂੰ ਲੋੜ ਨਹੀਂ, ਕਿਉਂਕਿ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਵੱਖਰੇ ਕਰ ਦਿੱਤਾ ਸੀ। ਹਰ ਧਰਮ ਸਾਡੇ ਨਾਲ ਵੱਖਰਾ ਹੈ ਤੇ ਉਹ ਕਹੀ ਜਾਣ ਤੇ ਕਹੀ ਜਾਣ, ਸਾਨੂੰ ਇਸ ਗੱਲ ਦੀ ਪਰਵਾਹ ਨਹੀਂ। ਬਿਲਕੁਲ ਬਿਲਕੁਲ। ਥੈਂਕ ਯੂ ਸੋ ਮਚ ਪ੍ਰਿੰਸੀਪਲ ਸਾਹਿਬ ਕਿ ਤੁਸੀਂ ਆਪਣਾ ਟਾਈਮ ਕੱਢ ਕੇ ਸਾਡੇ ਦਰਸ਼ਕਾਂ ਦੇ ਰੂਬਰੂ ਹੋਏ, ਆਪਣੇ ਵਿਚਾਰ ਇਹਨਾਂ ਮੁੱਦਿਆਂ ਦੇ ਉੱਪਰ ਸਾਂਝੇ ਕੀਤੇ। ਸੋ ਥੈਂਕ ਯੂ ਕਿ ਤੁਸੀਂ ਸਾਡੇ ਦਰਸ਼ਕਾਂ ਦੇ ਰੂਬਰੂ ਹੋਏ। ਇੰਨੀ ਤੁਹਾਡੀ ਤਬੀਅਤ ਖਰਾਬ ਹੋਣ ਦੇ ਬਾਵਜੂਦ ਵੀ ਤੁਸੀਂ ਸਾਡੇ ਦਰਸ਼ਕਾਂ ਦੇ ਰੂਬਰੂ ਹੋਏ, ਆਪਣਾ ਟਾਈਮ ਕੱਢਿਆ ਤੇ ਥੈਂਕ ਯੂ ਸੋ ਮਚ। ਤੇ ਇਸ ਦੇ ਨਾਲ ਅਸੀਂ ਤੁਹਾਡੇ ਕੋਲ ਇਜਾਜ਼ਤ ਵੀ ਲੈਣੀ, ਹੋਰ ਵੱਖ-ਵੱਖ ਮੁੱਦਿਆਂ ਦੇ ਉੱਪਰ ਅਸੀਂ ਤੁਹਾਨੂੰ TV 84 ਦੇ ਦਰਸ਼ਕਾਂ ਦੇ ਰੂਬਰੂ ਕਰਵਾਉਂਦੇ ਰਵਾਂਗੇ। ਹੁਣ ਤੁਹਾਡੇ ਕੋਲ ਅੱਜ ਮੈਂ ਕੁਝ ਕਹਿਣਾ ਵੀ ਚਾਹਦਾ ਕਿਉਂਕਿ ਆਵਾਜ਼ ਠੀਕ ਨਹੀਂ ਆ ਰਹੀ ਜੀ, ਪਤਾ ਨਹੀਂ ਠੀਕ ਢੰਗ ਦੇ ਨਾਲ ਕੋਈ ਡਿਸਟਰਬੈਂਸ ਆ ਰਹੀ ਹੈ ਜੀ। ਮੈਂ ਸਾਰੇ ਸਰੋਤਿਆਂ ਦਾ ਧੰਨਵਾਦ ਕਰਦਾ, ਜਿੱਦਾਂ ਦੀ ਸੇਵਾ ਕਰ ਸਕੇ ਉਹ ਸੇਵਾ ਪ੍ਰਵਾਨ ਕਰ ਲੈਣ। ਅਰਦਾਸ ਕਰਨ ਜ਼ਰੂਰ, ਕਿਉਂਕਿ 2 ਹਫ਼ਤੇ 2 ਦਿਨ ਡਾਇਲਸਿਸ ਹੁੰਦਾ ਹੈ, ਸਿਹਤ ਕਾਫੀ ਖਰਾਬ ਹੈ। ਪਰ ਆਪ ਜੀ ਦੇ ਹੁਕਮ ਦੇ ਮੁਤਾਬਕ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਹੋਇਆ, ਫਿਰ ਵੀ ਘਾਟਾ ਰਹਿ ਗਈ ਹੋਣੀਆਂ। ਪਿਛਲੇ 6 ਮਹੀਨੇ ਤੋਂ ਮੈਂ ਮੰਜੇ ਤੇ ਹੀ ਹੈ ਔਰ ਬਿਲਕੁਲ ਗੁਰਮਤਿ ਪ੍ਰਚਾਰ ਨਾਲੋਂ ਟੁੱਟਿਆ ਹੋਇਆ, ਜਿਤਨੀ ਸੇਵਾ ਹੋ ਸਕੀ ਪ੍ਰਭਾਵ ਕਰ ਲੈਣੀ ਜੀ। ਤੇ ਵੀਰ ਜੀ ਅਸੀਂ ਵੀ ਰੱਬ ਅੱਗੇ ਥੱਲੇ ਅਰਦਾਸ ਕਰਾਂਗੇ, ਅਸੀਂ TV 84 ਦਰਸ਼ਕਾਂ ਅੱਗੇ ਬੇਨਤੀ ਕਰਦੇ ਕਿ ਉਹ ਥੱਲੇ ਅਰਦਾਸ ਕਰਨ ਰੱਬ ਅੱਗੇ। ਤੇ ਵੀਰ ਜੀ ਤੁਹਾਨੂੰ ਚੰਗੀ ਸਿਹਤ ਬਖਸ਼ੇ ਰੱਬ। ਤੇ ਹੁਣ ਤੁਹਾਡੇ ਕੋਲ ਅਸੀਂ ਇਜਾਜ਼ਤ ਲੈਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਵਕਤ ਹੋ ਗਿਆ ਤੁਹਾਡੇ ਕੋਲ ਇਜਾਜ਼ਤ ਲੈਣ ਦਾ। ਕੱਲ ਨੂੰ ਮਿਲਾਂਗੇ ਸੇਮ ਟਾਈਮ ਸੇਮ ਸ਼ੋ ਤੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।